ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ ਆਮਦੀਦ ਕਹਿੰਦੇ ਹਾਂ। ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਹੈਦਰਾਬਾਦ ਤੋਂ ਤੁਹਾਡੇ ਅੱਗੇ ਖੁਦਾ ਦਾ ਕਲਾਮ ਲੈ ਕੇ ਹਾਜ਼ਰ ਹੋਇਆ। ਤੇ ਅੱਜ ਅਸੀਂ ਅਯੂਬ ਦੀ ਕਿਤਾਬ ਦੇ ਵਿੱਚੋਂ ਖੁਦਾ ਦੇ ਕਲਾਮ ਦੀਆਂ ਗੱਲਾਂ ਕੁਝ ਸ਼ੇਅਰ ਕਰਾਂਗੇ। ਕੁਝ ਅਸੀਂ ਪੈਦਾਇਸ਼ ਦੀ ਕਿਤਾਬ 'ਚ ਵੀ ਜਾਵਾਂਗੇ ਸਿੱਖਣ ਲਈ, ਕੁਝ ਯੂਨਾ ਦੀ ਕਿਤਾਬ 'ਚ ਵੀ ਜਾਵਾਂਗੇ। ਲੇਕਿਨ ਅਯੂਬ ਦੀ ਕਿਤਾਬ 'ਚ ਇੰਜ ਲਿਖਿਆ, ਖੁਦਾ ਕਲਾਮ ਕਰਦਾ ਤੇ ਕਹਿੰਦਾ ਹੈ, ਖੁਦਾ ਕਹਿੰਦਾ ਹੈ ਅਲੀਹੂ ਖੁਦਾ ਦੇ ਅੱਗੇ ਬੋਲਦਾ ਹੈ। ਅਲੀਹੂ ਖੁਦਾ ਦੀ ਹਜ਼ੂਰੀ ਹੁੰਦੀ ਤੇ ਅਯੂਬ ਨਾਲ ਗੱਲ ਕਰਦਾ ਹੈ। ਅਯੂਬ ਦੀ ਕਿਤਾਬ ਉਹਦਾ 33 ਬਾਬ ਤੇ ਉਹਦੀ 14 ਐਤ ਖੁਦਾ ਇੱਕ ਵਾਰੀ ਬੋਲਦਾ ਹੈ, ਸਗੋਂ 2 ਵਾਰੀ ਬੋਲਦਾ ਹੈ। ਭਾਵੇਂ ਬੰਦਾ ਸਹੀ ਤਰ੍ਹਾਂ ਸੁਣੇ ਤੇ ਭਾਵੇਂ ਨਾ ਸੁਣੇ। ਉਹ ਖਾਬ 'ਚ ਵੀ ਬੋਲਦਾ ਹੈ ਤੇ ਰਾਤ ਨੂੰ ਰੋਇਆ 'ਚ ਵੀ ਬੋਲਦਾ ਹੈ। ਜਦੋਂ ਲੋਕ ਡੂੰਘੀ ਨੀਂਦੇ ਸੁੱਤੇ ਹੁੰਦੇ ਨੇ ਤੇ ਬਿਸਤਰ ਤੇ ਸੁੱਤੇ ਹੁੰਦੇ ਨੇ, ਫਿਰ ਉਹ ਲੋਕਾਂ ਦੇ ਕੰਨ ਖੋਲਦਾ ਹੈ। ਇਹ ਅਯੂਬ ਦੀ ਕਿਤਾਬ ਦੇ ਵਿੱਚ ਅਲੀਹੂ ਤਕਰੀਰ ਕਰ ਰਿਹਾ ਹੈ ਤੇ ਅਯੂਬ ਵੀ ਸੁਣ ਰਿਹਾ ਤੇ ਉਹਦੇ ਦੋਸਤ ਵੀ ਸੁਣ ਰਹੇ ਨੇ, ਉਹਦੇ ਯਾਰ ਵੀ ਸੁਣਦੇ ਨੇ ਪਏ। ਕੀ ਆਂਦਾ? ਖੁਦਾ ਇੱਕ ਵਾਰੀ ਬੋਲਦਾ ਹੈ, ਬਲਕਿ ਇੱਕ ਵਾਰੀ ਨਹੀਂ ਸਗੋਂ 2 ਵਾਰੀ ਬੋਲਦਾ ਹੈ। ਬੰਦਾ ਭਾਵੇਂ ਖਿਆਲ ਕਰੇ ਤੇ ਭਾਵੇਂ ਨਾ ਕਰੇ। ਵੇਖੋ ਨਾ, ਖੁਦਾ 2 ਵਾਰੀ ਬੋਲਦਾ ਹੈ। ਇਹ ਗੱਲ ਯਾਦ ਰੱਖਣੀ ਹੈ। ਅੱਜ ਅਸੀਂ ਇਹਦੇ ਤੇ ਗੱਲ ਕਰਾਂਗੇ। ਖੁਦਾ ਇੱਕ ਵਾਰੀ ਨਹੀਂ ਬਲਕਿ ਸਗੋਂ 2 ਵਾਰੀ ਬੋਲਦਾ ਹੈ। ਹੁਣ ਬਾਈਬਲ ਦੇ ਵਿੱਚੋਂ ਅਸੀਂ ਸਿੱਖਾਂਗੇ ਕਿ ਵਾਕਈ ਖੁਦਾ 2 ਵਾਰੀ ਬੋਲਦਾ ਹੈ। ਜ਼ਰਾ ਯੂਸਫ ਦੀ ਜ਼ਿੰਦਗੀ ਨੂੰ ਵੇਖੀਏ। ਪੈਦਾਇਸ਼ ਦੀ ਕਿਤਾਬ ਦੇ ਵਿੱਚ ਜਦੋਂ ਅਸੀਂ ਜਾਂਦੇ ਹਾਂ ਤੇ ਯੂਸਫ ਛੋਟਾ ਜਿਹਾ ਹੁੰਦਾ ਹੈ, ਹਾਲੀ 12-13 ਸਾਲਾਂ ਦਾ ਹੈ। ਉਹਨੂੰ ਖਾਬ ਆਉਂਦਾ ਹੈ ਤੇ ਆਪਣੇ ਭਰਾਵਾਂ ਨੂੰ ਦੱਸਦਾ ਹੈ। ਫਿਰ ਦੂਜਾ ਖਾਬ ਆਉਂਦਾ ਹੈ। ਪਹਿਲੇ ਖਾਬ 'ਚ ਆਉਂਦਾ ਅਸੀਂ ਪੈਲੀ ਦੇ ਵਿੱਚ ਆ ਤਾਂ ਸਾਰਿਆਂ ਦੇ ਪੂਲੇ ਨੇ, ਭਰੀਆਂ ਨੇ ਸਾਰਿਆਂ ਦੀਆਂ, ਤੇ ਮੇਰੀ ਵੀ ਭਰੀ ਏ। ਤੇ ਇੰਜ ਹੋਇਆ ਕਿ ਤੁਹਾਡੀਆਂ ਭਰੀਆਂ ਆ ਕੇ ਭਰਾਵਾਂ ਨੂੰ ਆਂਦਾ, ਤੁਹਾਡੀਆਂ ਜਿਹੜੀਆਂ ਭਰੀਆਂ ਨੇ ਉਹਨਾਂ ਨੇ ਆ ਕੇ ਮੇਰੀ ਭਰੀ ਨੂੰ ਸਜਦਾ ਕੀਤਾ। ਉਹਨਾਂ ਨੂੰ ਗੁੱਸਾ ਲੱਗਦਾ ਇਸ ਗੱਲ ਦਾ। ਫਿਰ ਥੋੜੇ ਦਿਨਾਂ ਬਾਅਦ ਆਂਦਾ, ਵੇਖੋ ਇੱਕ ਹੋਰ ਦੂਜਾ ਖਾਬ ਆਇਆ। ਮੈਂ ਕੀ ਕਹਿਣ ਡਿਆ? ਖੁਦਾ 2 ਵਾਰੀ ਬੋਲਦਾ ਤੇ ਉਹਨੂੰ 2 ਖਾਬ ਆਏ ਨੇ। ਹੁਣ ਦੂਜਾ ਖਾਬ ਕੀ ਆਂਦਾ? ਕਹਿੰਦਾ ਹੈ ਸੂਰਜ, ਚੰਨ, ਤਾਰੇ, ਇਹ ਨੇ ਸਾਰੇ। ਤੇ ਜਿਹੜੇ ਤਾਰੇ ਨੇ ਉਹਨਾਂ ਵੀ ਤੇ ਸੂਰਜ ਤੇ ਚੰਨ ਵੀ ਮੈਨੂੰ ਸਜਦਾ ਕੀਤਾ। ਤੇ ਉਹਦਾ ਪਿਓ ਆਂਦਾ, ਤੂੰ ਕੀ ਜਾਣਦਾ ਪਿਆ? ਹੁਣ ਤੇਰੀ ਮਾਂ ਤੇ ਮੈਂ ਵੀ ਤੈਨੂੰ ਸਜਦਾ ਕਰਾਂਗੇ। ਲੇਕਿਨ ਆਏ ਖਾਬ ਉਹਨੂੰ 2 ਨੇ। ਇਹਦੇ ਵਿੱਚ ਇਹਨਾਂ 2 ਖਾਬਾਂ ਦੇ ਵਿੱਚ ਹੀ ਉਹਦੀ ਅਗਲੀ ਜ਼ਿੰਦਗੀ ਹੈ ਸਾਰੀ। ਖੁਦਾ ਨੇ ਕਲਾਮ ਕਰ ਦਿੱਤਾ, ਲੇਕਿਨ 2 ਵਾਰੀ ਖੁਦਾ ਬੋਲਿਆ। ਪਹਿਲੋਂ ਇੱਕ ਖਾਬ ਆਇਆ, ਫਿਰ ਦੂਜਾ ਖਾਬ ਆਇਆ। ਫਿਰ ਅਸੀਂ ਵੇਖਦੇ ਹਾਂ ਕਿ ਉਹ ਮੁਸੀਬਤਾਂ ਉਹਦੇ ਤੇ ਪੈ ਗਈਆਂ। ਖੱਡੇ 'ਚ ਸੁੱਟ ਦਿੱਤਾ, ਖੂਹ 'ਚ ਸੁੱਟ ਦਿੱਤਾ, ਉੱਥੋਂ ਕੱਢ ਕੇ ਇਸਮਾਈਲੀਆਂ ਅੱਗੇ ਵੇਚ ਦਿੱਤਾ। ਇਸਮਾਈਲੀਆਂ ਅੱਗੇ ਜਾ ਕੇ ਫੋਰ ਅੱਗੇ ਵੇਚ ਦਿੱਤਾ। ਉੱਥੇ ਦੇ ਘਰ ਝੂਠਾ ਇਲਜ਼ਾਮ ਉਹਦੇ ਤੇ ਲੱਗ ਗਿਆ ਤੇ ਉਹਨਾਂ ਉਹਨੂੰ ਜੇਲ੍ਹ 'ਚ ਭੇਜਤਾ। ਉਹ ਜੇਲ੍ਹ ਜਿਹੜੀ ਸਰਕਾਰੀ ਮੁਲਾਜ਼ਮਾਂ ਦੀ ਹੁੰਦੀ ਹੈ ਜੇਲ੍ਹ, ਆਮ ਜੇਲ੍ਹ ਨਹੀਂ, ਸਰਕਾਰੀ ਮੁਲਾਜ਼ਮਾਂ ਦੀ ਜੇਲ੍ਹ ਵੱਖਰੀ ਸੀ। ਮੁਜਰਮਾਂ ਦੀ ਵੱਖਰੀ ਤੇ ਜਿਹੜੇ ਸਰਕਾਰੀ ਮੁਲਾਜ਼ਮ ਸਨ ਉਹਨਾਂ ਦੀ ਜੇਲ੍ਹ ਵੱਖਰੀ ਸੀ। ਹੁਣ ਉੱਥੇ 2 ਬੰਦੇ ਮਿਲਦੇ ਨੇ, ਉਹਨਾਂ ਨੂੰ ਵੀ ਖਾਬ 2 ਹੁੰਦੇ ਨੇ। ਇੱਕ ਆਪਣਾ ਖਾਬ ਦੱਸਦਾ ਤੇ ਕਹਿੰਦਾ ਤੇ ਇਹਨੂੰ ਤਾਂ ਫਾਂਸੀ ਹੋ ਜਾਏਗੀ, ਤੇ ਦੂਜਾ ਖਾਬ ਦੱਸਦਾ, ਆਂਦਾ ਤੂੰ ਆਪਣੇ ਸੀਟ ਤੇ ਬਹਾਲ ਹੋ ਜਾਏਗਾ, ਤੂੰ ਖਲੋ ਜਾਏਗਾ, ਤੇਰੀ ਨੌਕਰੀ ਬਹਾਲ ਹੋ ਜਾਏਗੀ।
ਤੈਨੂੰ ਦੁਬਾਰਾ ਰੱਖ ਲਿਆ ਜਾਏਗਾ। ਦੋਵਾਂ ਨੂੰ ਖਾਬ ਆ ਗਿਆ। ਕਾਮਯਾਬੀ ਮਿਲ ਜਾਏ। 2 ਵਾਰੀ ਬੋਲ ਗਿਆ ਖੁਦਾ, 2 ਵਾਰੀ ਬੋਲਿਆ ਤੇ ਉਹਨੂੰ ਆਂਦਾ ਤੂੰ ਜਦੋਂ ਆਪਣੀ ਸੀਟ ਤੇ ਹੋਏਗਾ ਨਾ ਬਾਦਸ਼ਾਹ ਦੇ ਕੋਲ ਤੇ ਮੈਨੂੰ ਯਾਦ ਕਰੀ। ਤੇ ਉਹ ਵੀ ਭੁੱਲ ਗਿਆ। ਹੁਣ ਖੁਦਾ ਦਾ ਮਨਸੂਬਾ ਕੀ ਹੈ, ਖੁਦਾ ਦਾ ਪਲਾਨ ਕੀ ਹੈ? ਮੁਲਕ ਦਾ ਫਿਰੌਨ ਤੇ ਉਹਦੇ ਅੱਗੇ ਉਹੋ ਹੀ ਬੰਦਾ ਉਹਨੂੰ ਰੋਟੀ ਪਾਣੀ ਪੇਸ਼ ਕਰਨ ਵਾਲਾ। ਉਦੋਂ ਸਾਕੀ ਕਹਿੰਦੇ ਨੇ, ਅੱਜ ਵੇਟਰ ਕਹਿੰਦੇ ਨੇ। ਤੇ ਉਹ ਕਹਿੰਦਾ ਹੈ, ਬਾਦਸ਼ਾਹ ਆਂਦਾ, ਫਿਰੌਨ ਆਂਦਾ, ਮੈਨੂੰ ਰਾਤੀ ਖਾਬ ਆਇਆ ਤੇ ਇੱਕ ਹੀ ਰਾਤ 2 ਵਾਰ ਖਾਬ ਆਏ ਨੇ। ਪਹਿਲੋਂ ਖਾਬ ਆਇਆ, ਉਹ ਉੱਠਿਆ, ਉਹਨੇ ਪਰਵਾਹ ਹੀ ਨਹੀਂ ਕੀਤੀ, ਸੌਂ ਗਿਆ। ਖੁਦਾ ਨੇ ਕਿਹਾ ਅੱਛਾ ਇਹਨੂੰ ਸਮਝ ਨਹੀਂ ਆਈ, ਮੈਂ ਦੁਬਾਰਾ ਬੋਲਣਾ। ਖੁਦਾ ਦੂਜੀ ਵਾਰੀ ਫੇਰ ਕਲਾਮ ਕੀਤਾ। ਪਹਿਲੋਂ ਖਾਬ ਆਇਆ, ਫਿਰ ਦੂਜਾ ਖਾਬ ਖੁਦਾ ਨੇ ਵਿਖਾਇਆ। ਪਹਿਲੋਂ ਗਾਵਾਂ ਵਾਲਾ ਖਾਬ ਹੈ ਤੇ ਫਿਰ ਭਰੀਆਂ ਵਾਲਾ ਖਾਬ ਹੈ। ਅੱਛਾ, ਪਰੇਸ਼ਾਨ ਹੋ ਗਿਆ ਤੇ ਕਹਿੰਦਾ ਮੈਨੂੰ ਖਾਬ ਆਇਆ, ਪਹਿਲੋਂ ਮੈਂ ਇਹ ਖਾਬ ਵੇਖਿਆ, ਮੁੜ ਕੇ ਦੂਜਾ ਖਾਬ ਵੇਖਿਆ। ਇਹਦਾ ਮਤਲਬ ਕੌਣ ਦੱਸੇਗਾ? ਕੋਈ ਨਹੀਂ ਦੱਸਦਾ। ਜਿੰਨੇ ਉਹਦੇ ਲੋਕ ਸਨ ਉਹਨਾਂ ਚੋਂ ਕਿਸੇ ਨਹੀਂ ਦੱਸ ਸਕੇ, ਕੋਈ ਨਹੀਂ ਦੱਸ ਸਕਿਆ। ਜਦੋਂ ਕੋਈ ਨਹੀਂ ਦੱਸ ਸਕਿਆ ਤੇ ਫਿਰ ਉਹ ਬੰਦਾ ਜਿਹਨੂੰ ਆਂਦਾ ਸੀ ਕਿ ਤੂੰ ਜਦੋਂ ਆਪਣੀ ਸੀਟ ਤੇ ਜਾਏ ਤੇ ਮੈਨੂੰ ਯਾਦ ਕਰੀ, ਕਹਿੰਦਾ ਇੱਕ ਬੰਦਾ ਹੈ, ਬਾਦਸ਼ਾਹ ਇੱਕ ਬੰਦਾ ਹੈ ਜਿਹੜਾ ਇਹ ਖਾਬ ਦੀ ਤਾਬੀਰ ਦੱਸ ਸਕਦਾ ਕਿ ਮੈਂ ਜੇਲ੍ਹ 'ਚ ਸਾਂ ਤੇ ਉਹਨੇ ਮੈਨੂੰ ਕਿਹਾ ਸੀ ਕਿ ਤੂੰ ਆਪਣੀ ਸੀਟ ਤੇ ਬਹਾਲ ਹੋ ਜਾਏਗਾ ਤੇ ਦੂਜੇ ਨੂੰ ਫਾਂਸੀ ਹੋ ਜਾਏਗੀ। ਤੇ ਬਾਦਸ਼ਾਹ ਤੈਨੂੰ 2 ਖਾਬ ਆਏ ਨੇ, ਉਹਨੂੰ ਬੁਲਾ। ਜੇਲ੍ਹ 'ਚੋਂ ਕੱਢ ਕੇ ਲਿਆਂਦਾ ਯੂਸਫ ਨੂੰ, ਉਹਨੇ ਖਾਬ ਦੀ ਤਾਬੀਰ ਦੱਸੀ ਤੇ ਮੈਂ ਅੱਜ ਦੱਸਣ ਡਿਆ ਵਾਂ। ਖੁਦਾ 2 ਵਾਰਾਂ ਬੋਲਦਾ ਤੇ 2 ਵਾਰਾਂ ਖਾਬ ਆਈ ਹੈ। ਲੇਕਿਨ ਇਹ ਵੀ ਮੁਲਕ ਦੇ ਅਗਲੇ ਮਨਸੂਬੇ ਲਈ ਹੈ। ਅਗਲੇ 14 ਸਾਲ ਦਾ ਮਨਸੂਬਾ ਕੀ ਹੈ? 14-15 ਸਾਲਾਂ ਦਾ ਬਾਦਸ਼ਾਹ ਤੋਂ ਦੱਸਦਾ ਕੀ ਮਨਸੂਬਾ ਹੈ। ਖੁਦਾ ਖਾਬ ਦੇ ਜ਼ਰੀਏ ਕਲਾਮ ਕਰ ਗਿਆ, 2 ਵਾਰਾਂ ਬੋਲਿਆ। ਤੇ ਜਦੋਂ ਅਸੀਂ ਯੂਨਾ ਦੀ ਕਿਤਾਬ 'ਚ ਜਾਂਦੇ ਹਾਂ ਤੇ ਯੂਨਾ ਨਾਲ ਵੀ ਖੁਦਾ 2 ਵਾਰਾਂ ਕਲਾਮ ਕਰਦਾ ਹੈ। ਪਹਿਲੋਂ ਨੂੰ ਆਂਦਾ ਯੂਨਾ ਹੁਣ ਖਾਬ 'ਚ ਨਹੀਂ ਕਲਾਮ ਕਰਨ ਡਿਆ, ਡਾਇਰੈਕਟ ਕਲਾਮ ਕਰਨ ਡਿਆ। ਪਹਿਲੋਂ ਅਸੀਂ ਖਾਬ ਵੇਖੀਏ, ਖਾਬ ਤੇ ਗੱਲ ਕੀਤੀ, ਹੁਣ ਖਾਬ ਤੇ ਨਹੀਂ। ਯੂਨਾ ਨੂੰ ਆਂਦਾ ਯੂਨਾ ਉੱਠ ਤੇ ਨੈਨਵਾ ਸ਼ਹਿਰ 'ਚ ਜਾ, ਉਹਨਾਂ ਨੂੰ ਕਹਿ 40 ਦਿਨਾਂ ਬਾਅਦ ਨੈਨਵਾ ਬਰਬਾਦ ਕੀਤਾ ਜਾਏਗਾ। ਇੰਨੀ ਗੱਲ ਕਹੀਏ। ਯੂਨਾ ਉੱਠ ਪਿਆ, ਟੁਰ ਪਿਆ। ਜਿਵੇਂ ਨੀਅਤ ਉਹਦੀ ਸਹੀ ਨਹੀਂ ਤੇ ਉਂਝ ਟੁਰ ਪਿਆ ਤੇ ਜਾਣਾ ਨੈਨਵਾ ਸ਼ਹਿਰ ਨੂੰ ਤੁਰ ਪਿਆ, ਤ੍ਰਿਸਸ ਨੂੰ, ਉਲਟੇ ਪਾਸੇ। ਆਪਣੇ ਲਾਂਦਾ ਮੈਂ ਖੁਦਾ ਦੀ ਜ਼ੂਰੀ 'ਚ ਤੁਰ ਜਾਣਾ, ਦੂਜੇ ਪਾਸੇ ਟੁਰ ਜਾਣਾ। ਕਿਉਂ? ਉਹਨਾਂ ਨੂੰ ਬਚਾਉਣਾ ਹੀ ਨਹੀਂ ਚਾਹੁੰਦਾ। ਖੁਦਾ ਕਹਿੰਦਾ ਤੂੰ ਕੀ ਕਰਨਾ ਪਿਆ? ਖੈਰ, ਮੈਂ ਗੱਲ ਕਰਨ ਡਿਆ, ਖੁਦਾ 2 ਵਾਰੀ ਬੋਲਦਾ ਹੈ। ਸਮੁੰਦਰ 'ਚ ਤੂਫਾਨ ਆਉਂਦਾ ਹੈ, ਮੱਛਲੀ ਆਉਂਦੀ ਹੈ ਜਿਹੜੀ ਮਖਸੂਸ ਕੀਤੀ ਹੁੰਦੀ ਹੈ, ਜਿਹੜੀ ਖੁਦਾ ਨੇ ਖਾਸ ਰੱਖੀ ਹੁੰਦੀ ਹੈ, ਉਹਨੂੰ ਚੁੱਕਦੀ ਹੈ ਤੇ ਨੈਨਵਾ ਸ਼ਹਿਰ 'ਚ ਲੈ ਜਾਂਦੀ ਹੈ। ਫਿਰ ਦੂਜੀ ਵਾਰੀ ਖੁਦਾ ਕਲਾਮ ਕਰਦਾ ਹੈ। ਖੁਦਾ 1 ਵਾਰ ਨਹੀਂ ਬਲਕਿ 2 ਵਾਰਾਂ ਬੋਲਦਾ। ਫਿਰ ਦੂਜੀ ਵਾਰੀ ਕਲਾਮ ਕਰਦਾ ਤੇ ਨੈਨਵਾ ਜਾ ਕੇ ਤੇ ਖੁਦਾ ਨੂੰ ਕਹਿੰਦਾ ਉੱਠ ਮਨਾਦੀ ਕਰ। ਹੁਣ ਕੀ ਮਨਾਦੀ ਕਰਨੀ ਆ? ਨੈਨਵਾ ਸ਼ਹਿਰ 40 ਦਿਨਾਂ ਬਾਅਦ ਬਰਬਾਦ ਹੋ ਜਾਏਗਾ। ਖੁਦਾ ਨੇ ਨੈਨਵਾ ਸ਼ਹਿਰ ਲਈ 2 ਦਫਾ ਉਹਦੇ ਨਾਲ ਕਲਾਮ ਕੀਤਾ। ਤੇ ਮੇਰੇ ਭਰਾਓ, ਮੈਂ ਅੱਜ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦਾ ਵਾਂ, ਉਹ ਖੁਦਾ ਦੀ ਆਵਾਜ਼ ਸੁਣਨ ਲਈ ਤਿਆਰ ਰਿਹਾ ਕਰੋ। ਆਪਣੀਆਂ ਗੱਲਾਂ ਖੁਦਾ ਨੂੰ ਦੱਸ ਕੇ ਤੇ ਉੱਠਣਾ ਪਿਆ ਕਰੋ, ਖੁਦਾ ਦੀ ਵੀ ਸੁਣਿਆ ਕਰੋ। ਤੇ ਜਦੋਂ ਤੁਸੀਂ ਨਹੀਂ ਸੁਣਦੇ ਤੇ ਫਿਰ ਖੁਦਾ ਮਜਬੂਰ ਹੋ ਕੇ ਰਾਤ ਨੂੰ ਸੁੱਤਿਆਂ ਪਿਆ ਤੁਹਾਡੇ ਨਾਲ ਗੱਲ ਕਰਦਾ, ਖਾਬ 'ਚ ਕਰੇ ਜਾਂ ਰੋਇਆ 'ਚ ਕਰੇ। ਤੇ ਫਿਰ ਵੀ ਖੁਦਾ ਦੀ ਆਵਾਜ਼ ਸੁਣਨ ਲਈ ਤਿਆਰ ਰਿਹਾ ਕਰੋ ਤੇ ਉਹਦਾ ਮਤਲਬ ਵੀ ਸਮਝਿਆ ਕਰੋ। ਤੇ ਯੂਸਫ ਨੂੰ ਸਾਰਿਆਂ ਨੂੰ ਨਾ ਦੱਸਿਆ ਕਰੋ, ਨਹੀਂ ਤਾਂ ਤੁਹਾਡੇ ਤੇ ਮੁਸੀਬਤ ਹੀ ਆ ਜਾਣੀ ਜੀ। ਆਪਣੇ ਖਾਦਮ ਨੂੰ ਦੱਸੋ,
ਤੇ ਉਹ ਤੁਹਾਡੀ ਸਹੀ ਮਦਦ ਕਰੇਗਾ। ਇਹਦਾ ਮਤਲਬ ਕੀ ਹੈ? ਤੇ ਮੈਂ ਉਮੀਦ ਕਰਨਾ ਵਾਂ ਕਿ ਤੁਸੀਂ ਇਹ ਗੱਲ ਸਹੀ ਸਮਝ ਲਈਏ ਕਿ ਖੁਦਾ ਇੱਕ ਵਾਰ ਨਹੀਂ ਬਲਕਿ 2 ਵਾਰੀ ਬੋਲਦਾ ਹੈ। ਤੇ ਤੁਸੀਂ ਆਪ ਖੁਦਾ ਦਾ ਇੰਤਜ਼ਾਰ ਕਰੋ। ਜੇ ਤੁਸੀਂ ਇੰਤਜ਼ਾਰ ਨਹੀਂ ਕਰਦੇ ਤੇ ਖੁਦਾ ਫਿਰ ਤੁਹਾਡੇ ਨਾਲ ਖਾਬ ਤੇ ਰੋਇਆ 'ਚ ਗੱਲ ਕਰੇਗਾ। ਲੇਕਿਨ ਤੁਸਾਂ ਬਾਈਬਲ ਕਹਿੰਦੀ ਹੈ ਬੰਦਾ ਭਾਵੇਂ ਖਿਆਲ ਕਰੇ ਤੇ ਭਾਵੇਂ ਨਾ ਕਰੇ, ਬੰਦਾ ਭਾਵੇਂ ਸਹੀ ਤਰ੍ਹਾਂ ਸੁਣੇ ਜਾਂ ਨਾ ਸੁਣੇ, ਖੁਦਾ ਬੋਲਦਾ ਹੈ ਤੇ ਖੁਦਾ ਤੁਹਾਡੇ ਨਾਲ ਕਲਾਮ ਕਰ ਸਕਦਾ ਹੈ ਤੇ ਉਹਨੇ ਕਰਨਾ ਵੀ ਹੈ। ਇਸ ਲਈ ਆਪਣੇ ਆਪ ਨੂੰ ਤਿਆਰ ਰੱਖੋ ਤੇ ਖੁਦਾ ਦੀ ਆਵਾਜ਼ ਸੁਣਨ ਲਈ ਤਿਆਰ ਰਹੋ। ਖੁਦਾ ਤੁਹਾਨੂੰ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ, ਇਸ ਲਈ ਕਿ ਤੁਸੀਂ ਖੁਦਾ ਦੀ ਆਵਾਜ਼ ਸੁਣਨੀ ਹੈ। ਖੁਦਾ ਆਪਣਾ ਮਨਸੂਬਾ ਕੀ ਰੱਖਦਾ ਹੈ, ਖੁਦਾ ਕੀ ਤੁਹਾਡੇ ਤੋਂ ਕੰਮ ਲੈਣਾ ਚਾਹੁੰਦਾ ਹੈ। ਇਸ ਲਈ ਤਿਆਰ ਰਹੋ ਖੁਦਾ ਦੀ ਆਵਾਜ਼ ਸੁਣ ਲਈ ਤੇ ਖੁਦਾ ਤੁਹਾਨੂੰ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ ਤੇ ਖੁਦਾ ਦੀ ਆਵਾਜ਼ ਸੁਣ ਲਈ ਤਿਆਰ ਰਹੋ। ਖੁਦਾ ਤੁਹਾਨੂੰ ਬਰਕਤ ਦੇਵੇ ਤੇ ਅਮਲ ਕਰਨ ਦੀ ਤੌਫੀਕ ਦੇਵੇ। ਆਮੀਨ।